ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 9 ਮਾਰਚ 2015 25 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਇਸ ਵੀਕਐਂਡ ਮੈਂ ਵਾਸ਼ਿੰਗਟਨ ਡੀਸੀ ਵਿਜ਼ਿਟ ਕੀਤਾ। ਦੋ ਸਮਾਗਮ ਸਨ। ਸੈਚਰਡੇ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ ਸਿਲਵਰ ਸਪਰਿੰਗ ਜਿਹੜਾ ਇੱਕ ਪਰਿਵਾਰਕ ਸਮਾਗਮ ਸੀ ਬੱਚੇ ਦੇ ਜਨਮ ਦੀ ਖੁਸ਼ੀ 'ਚ ਉਹਨਾਂ ਨੇ ਜਿਹੜਾ ਸੰਗਤ ਨੂੰ ਔਰ ਕੀਰਤਨ ਦਾ ਜਿਹੜਾ ਉਹ ਪ੍ਰੋਗਰਾਮ ਰੱਖਿਆ ਸੀ ਜੀ। ਐਤਵਾਰ ਗੁਰਦੁਆਰਾ ਸਾਹਿਬ ਮੈਨੇਸਸ ਜਿਹੜਾ ਮੁੱਖ ਗੁਰਦੁਆਰਾ ਹੈ ਮੈਨੇਸਸ ਦਾ, ਉਸ ਦੇ ਵਿੱਚ ਹੋਲਾ ਮਹੱਲਾ ਔਰ ਕੱਲ੍ਹ ਦਾ ਦਿਨ ਜਿਹੜਾ ਬੀਤਿਆ ਹੈ ਇੰਟਰਨੈਸ਼ਨਲ ਵਿਮਨ ਡੇ ਸੀ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਨੇ ਡਿਕਲੇਅਰ ਕੀਤਾ ਹੋਇਆ। ਇਹਨਾਂ ਦੋ ਜਿਹੜੀਆਂ ਮਹੱਤਵਪੂਰਨ ਜਿਹੜੀਆਂ ਹਿਸਟੋਰੀਕਲ ਨੇ ਇਵੈਂਟਸ, ਇਹਨਾਂ ਦੇ ਉੱਤੇ ਫੋਕਸ ਸੀ ਜੀ। ਸੋ ਦੋਨਾਂ ਥਾਵਾਂ 'ਤੇ ਸੰਗਤ ਦੇ ਨਾਲ ਵਿਚਾਰ ਕਰਨ ਦਾ ਮੌਕਾ ਬਣਿਆ ਔਰ ਕਿਉਂਕਿ ਇੰਟਰਨੈਸ਼ਨਲ ਵਿਮਨ ਡੇ ਦਾ ਮੁੱਦਾ ਜਿਹੜਾ ਹੈ ਉਹ ਸਾਡੇ ਅਜੇ ਕੌਮੀ ਪੱਖ ਤੋਂ ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ ਬਹੁਤ, ਹਾਲਾਂਕਿ ਯੂਨਾਈਟਿਡ ਨੇਸ਼ਨਸ ਹਰ ਸਾਲ ਇਸ ਮੁੱਦੇ ਦੇ ਉੱਤੇ ਨਾ ਸਿਰਫ ਕਾਨਫਰੰਸਿਸ ਔਰ ਇਕੱਠ ਕਰਦੀ ਹੈ, ਹਰ ਸਾਲ ਦਾ ਇੱਕ ਥੀਮ ਵੀ ਹੁੰਦਾ ਹੈ। ਜਿਵੇਂ 2015 ਦਾ ਥੀਮ ਸੀ ਕਿ ਐਮਪਾਵਰਿੰਗ ਵਿਮਨ ਐਮਪਾਵਰਿੰਗ ਹਿਊਮੈਨਿਟੀ, ਕਿ ਜੇ ਤੁਸੀਂ ਬੀਬੀਆਂ ਨੂੰ ਤਾਕਤ ਦਿੰਦੇ ਹੋ, ਉਹਨਾਂ ਨੂੰ ਮਜ਼ਬੂਤ ਕਰਦੇ ਹੋ ਤੇ ਤੁਸੀਂ ਇਨਸਾਨੀਅਤ ਨੂੰ ਮਜ਼ਬੂਤ ਕਰਦੇ ਹੋ, ਤੁਸੀਂ ਮਨੁੱਖਤਾ ਨੂੰ ਮਜ਼ਬੂਤ ਕਰਦੇ ਹੋ। ਔਰ ਮੈਂ ਸਮਝਦਾ ਹਾਂ ਵੀ ਸਿੱਖ ਧਰਮ ਦੇ ਹਵਾਲੇ ਨਾਲ ਤਾਂ ਜੇ ਅਸੀਂ ਮਨੁੱਖੀ ਹਿਸਟਰੀ 4-5 ਹਜ਼ਾਰ ਸਾਲ 6 ਹਜ਼ਾਰ ਸਾਲ ਦਾ ਇਤਿਹਾਸ ਦੇਖੀਏ ਤੇ ਗੁਰੂ ਨਾਨਕ ਸਾਹਿਬ ਉਹ ਰੱਬੀ ਨੂਰ ਨੇ ਪ੍ਰਕਾਸ਼ਮਾਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੁਲੰਦ ਆਵਾਜ਼ ਵਿੱਚ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਦੇ ਨਾਲ ਇਸ ਮਿੱਥ ਨੂੰ ਤੋੜਿਆ ਕਿ ਔਰਤ ਕਮਜ਼ੋਰ ਹੈ, ਅਬਲਾ ਹੈ, ਕਿਉਂਕਿ ਜਿਹਦੀ ਕੁੱਖ ਚੋਂ ਸੋਵਰਨ ਬਾਦਸ਼ਾਹ ਜਨਮ ਲੈਂਦੇ ਨੇ ਉਹ ਅਬਲਾ ਨਹੀਂ ਹੋ ਸਕਦੀ। ਔਰ ਫਿਰ ਅਸੀਂ ਦੇਖਦੇ ਹਾਂ ਵੀ ਸਾਡੇ ਇਤਿਹਾਸ ਗੁਰੂ ਗ੍ਰੰਥ ਸਾਹਿਬ 'ਚ ਮਾਤਾ ਖੀਵੀ ਨੇਕ ਜਨ ਗੁਰੂ ਅੰਗਦ ਸਾਹਿਬ ਦੇ ਮਹਿਲ, ਜਿਨ੍ਹਾਂ ਨੇ ਲੰਗਰ ਦੀ ਇੰਸਟੀਟਿਊਸ਼ਨ ਐਸਟੈਬਲਿਸ਼ ਕੀਤੀ। ਜਦੋਂ ਅਸੀਂ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ, ਸੋ ਉਹਨਾਂ ਨੂੰ ਜਿਹੜਾ ਇਹ ਮਾਣ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਉਹ ਸੰਗਤ ਦੇ ਵਿੱਚ। ਇਹ ਜਿਹੜੀ ਲੰਗਰ ਦੀ ਪਰੰਪਰਾ ਹੈ ਮਾਤਾ ਖੀਵੀ ਉਸ ਦੀ ਮਦਰ ਨੇ। ਗੁਰੂ ਅਮਰਦਾਸ ਜੀ ਨੇ ਨਾ ਸਿਰਫ ਸਤੀ ਔਰ ਪਰਦਾ ਇਹੋ ਜਿਹੀਆਂ ਜਿਹੜੀਆਂ ਬਿਲਕੁਲ ਔਰਤ ਨੂੰ ਹੀਣਾ ਔਰ ਅਬਲਾ ਬਣਾਉਂਦੀਆਂ ਸੀ, ਇਹਨਾਂ ਰਸਮਾਂ ਨੂੰ ਬੜੀ ਸਖਤੀ ਨਾਲ ਖਤਮ ਕੀਤਾ ਹੈ। ਉਹਨਾਂ ਨੇ ਈਵਨ ਔਰਤਾਂ ਨੂੰ ਪ੍ਰਚਾਰ ਦੇ ਲਈ, ਜਦੋਂ ਅਸੀਂ 22 ਮੰਜੀਆਂ ਦੀ ਗੱਲ ਕਰਦੇ ਹਾਂ, 84 ਪੀੜ੍ਹਿਆਂ ਦੀ ਗੱਲ ਕਰਦੇ ਹਾਂ, ਤੇ ਹਸਬੈਂਡ ਵਾਈਫ ਨੂੰ ਵੀ ਗੁਰੂ ਸਾਹਿਬ ਨੇ ਜਿਹੜਾ ਹੈ ਉਹ ਥਾਂ ਥਾਂ ਸਾਰੇ ਸਾਊਥ ਏਸ਼ੀਆ ਦੇ ਵਿੱਚ ਪ੍ਰਚਾਰਕ ਨਿਯੁਕਤ ਕੀਤਾ। ਫਿਰ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ। ਇਸ ਪਾਰਟ ਨੂੰ ਜੇ ਅਸੀਂ ਗੁਰੂ ਕੇ ਮਹਿਲਾਂ ਦੀ ਗੱਲ ਕਰੀਏ ਤੇ ਫਿਰ ਤਾਂ ਬੇਬੇ ਨਾਨਕੀ, ਜੇ ਗੁਰੂ ਨਾਨਕ ਸਾਹਿਬ ਦਾ ਕਿਸੇ ਨੂੰ ਪਹਿਲਾ ਸਿੱਖ ਕਹਿਣਾ ਹੈ ਤੇ ਉਹ ਬੇਬੇ ਨਾਨਕੀ ਹੈ। ਭਾਵੇਂ ਵੱਡੇ ਨੇ ਲੇਕਿਨ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਚੋਂ ਰੱਬੀ ਜੋਤ ਨੂੰ ਦੇਖਿਆ। ਉਸ ਤੋਂ ਪਹਿਲਾਂ ਦਾਈ ਦਾ ਜ਼ਿਕਰ, ਦੌਲਤਾਂ ਦਾਈ ਦਾ ਜ਼ਿਕਰ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਪ੍ਰਕਾਸ਼ਮਾਨ ਹੁੰਦੇ ਨੇ ਤੇ ਦੌਲਤਾਂ ਵੀ ਉਸ ਨਿਰੰਕਾਰੀ ਜੋਤ ਦੇ ਇਲਾਹੀ ਰੰਗ ਨੂੰ ਮਾਣਦੀ ਹੈ। ਸੋ ਉਹ ਬੀਬੀ ਦੌਲਤਾਂ ਹੋਏ, ਬੇਬੇ ਨਾਨਕੀ ਹੋਏ, ਫਿਰ ਬੀਬੀ ਭਾਨੀ ਜਿਨ੍ਹਾਂ ਦੇ ਪਿਤਾ ਗੁਰੂ ਨੇ, ਪਤੀ ਨੇ, ਔਰ ਕਿਵੇਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਜਿਹੜੇ ਜਿਨ੍ਹਾਂ ਨੇ ਇੰਨੀ ਵੱਡੀ ਕੁਰਬਾਨੀ, ਪਹਿਲੇ ਸ਼ਹੀਦ ਗੁਰੂ ਹੋਏ ਮਾਤਾ ਭਾਨੀ ਦੇ ਜਾਏ ਨੇ ਜੀ। ਤੇ ਮਾਤਾ ਗੁਜਰੀ ਤੇ ਆ ਕੇ ਤਾਂ ਗੱਲ ਹੀ ਜਿਹੜੀ ਹੈ ਉਹ ਇਤਿਹਾਸ 'ਚ ਇਸ ਤੋਂ ਵੱਡੇ ਹੋਰ ਕਿਹੜੀ ਜਿਹੜੀ ਹੈ ਉਹ ਨਾਇਕਾ ਹੋ ਸਕਦੀ ਹੈ, ਜਿਨ੍ਹਾਂ ਨੇ ਪਤੀ ਨੂੰ ਸ਼ਹਾਦਤ ਦੇ ਲਈ ਜਿਹੜਾ ਆਪ ਜ਼ਿੰਮੇਵਾਰੀ ਲੈ ਕੇ ਸੱਚ ਹੱਕ ਇਨਸਾਫ ਦੇ ਲਈ ਤੋਰਿਆ ਹੈ। ਜਿਸ ਕਦਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ 9 ਸਾਲ ਦੀ ਉਮਰ ਤੋਂ ਕਿਵੇਂ ਉਹਨਾਂ ਨੇ ਚੈਲੰਜ ਲਏ ਔਰ ਜਿਨ੍ਹਾਂ ਨੇ ਕਿਵੇਂ ਪੋਤਿਆਂ ਨੂੰ ਜਿਹੜਾ ਉਹ ਤਿਆਰ ਕਰਕੇ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਿਹ ਸਿੰਘ ਸ਼ਹਾਦਤ ਦੇ ਲਈ ਤੋਰਦੇ ਹੈ ਉਸ ਸਰਹੰਦ ਦੀ ਕੰਧ ਵੱਲ। ਤੇ ਇਹੀ ਗੱਲ ਦ੍ਰਿੜ ਕਰਵਾਈ ਸੀ ਕਿ ਹਮਰੇ ਬੰਸ ਰੀਤ ਇਹ ਆਈ ਜਾਨ ਪ੍ਰਾਣ ਜਾਏ ਪਰ ਧਰਮ ਨਾ ਜਾਈ, ਕਿ ਇਹ ਸਾਡੇ ਖਾਨਦਾਨ ਦੀ ਰੀਤ ਹੈ, ਇਸ ਨੂੰ ਵੱਟਾ ਨਾ ਲਾਇਓ ਜੀ। ਸੋ ਫਿਰ ਅਸੀਂ ਕਿਹਦਾ ਜ਼ਿਕਰ ਕਰੀਏ, ਉਹ ਮਾਈ ਭਾਗੋ ਹੋਏ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਵੇਲੇ ਕਿਵੇਂ ਬਿਦਾਵੀਆਂ ਨੂੰ ਲਿਆਂਦਾ। ਔਰ 10ਵੇਂ ਪਾਤਸ਼ਾਹ ਨੇ ਜਿੱਥੇ 5 ਕਕਾਰ ਦੇ ਕੇ ਸਿੰਘ ਪ੍ਰਗਟ ਕੀਤਾ ਸਾਜਿਆ ਜਿਹਦੇ 'ਚ ਕਿਰਪਾਨ ਹੈ,
ਉੱਥੇ ਬੀਬੀਆਂ ਨੂੰ ਵੀ ਕਿਰਪਾਨ ਦਿੱਤੀ, 5 ਕਕਾਰੀ ਰੂਪ ਔਰ ਕੌਰ ਸ਼ਹਿਜ਼ਾਦਾ ਹੁੰਦਾ ਹੈ, ਉਸ ਲਈ ਅਸੀਂ ਸ਼ਹਿਜ਼ਾਦੀ ਅਕਸਰ ਇਸਤੇਮਾਲ ਕਰਦੇ। ਸੋ ਜਿਹੜੀਆਂ ਗੁਰੂ ਕੀਆਂ ਸ਼ਹਿਜ਼ਾਦੀਆਂ ਨੇ ਜਿਨ੍ਹਾਂ ਦੇ ਕੋਲ ਕਿਰਪਾਨ ਹੈ ਉਹਨਾਂ ਅਬਲ ਹੈ। ਔਰ ਫਿਰ ਇਤਿਹਾਸ 'ਚ ਰਾਣੀ ਸਾਹਿਬ ਕੌਰ ਹੋਏ, ਰਾਣੀ ਸਦਾ ਕੌਰ ਹੋਏ, ਮਹਾਰਾਣੀ ਜੰਦਾ ਹੋਏ। ਔਰ ਅਸੀਂ ਅੱਜ ਦੇ ਸੰਘਰਸ਼ ਦੇ ਪੀਰੀਅਡ 'ਚ ਵੀ ਉਹ ਦੇਖਿਆ ਕਿ ਨਾ ਸਿਰਫ ਉਹ ਮਾਤਾਵਾਂ ਨੇ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਉਹ ਸਾਰੇ ਟ੍ਰੈਜਿਕ ਦੌਰ ਨੂੰ ਦੇਖਿਆ, ਆਪਣੇ ਪੁੱਤਾਂ ਨੂੰ ਸਿੱਖੀ ਸਿਦਕ ਦੇ ਵਿੱਚ ਪਰਪੱਕ ਕੀਤਾ। ਫਿਰ ਉਹ ਸਿੰਘਣੀਆਂ ਵੀ ਨੇ ਜਿਹੜੀਆਂ ਆਪਣੇ ਸਿੰਘਾਂ ਦੇ ਨਾਲ ਜੂਝੀਆਂ ਨੇ। ਅਸੀਂ ਰਮਿੰਦਰਜੀਤ ਸਿੰਘ ਟੈਣੀ ਔਰ ਉਹਨਾਂ ਦੀ ਸਿੰਘਣੀ ਦਾ ਜ਼ਿਕਰ ਕੀਤਾ ਸੀ, ਉਸ ਦੇ ਉੱਤੇ ਵੀ ਕੀ ਮੇਲ ਆਈ ਹੋਈ ਅੱਜ ਅਸੀਂ ਡਿਸਕਸ ਕਰਾਂਗੇ ਜੀ। ਸੋ ਇਹ ਔਰ ਕਿਵੇਂ ਬੀਬੀ ਸੁਰਿੰਦਰ ਕੌਰ ਵਰਗੀ ਅਲੋਕਾਰ ਸੁਹਾਗਣ ਹੈ, ਭਾਈ ਸਤਵੰਤ ਸਿੰਘ ਦੀ ਮੰਗੇਤਰ ਜਿਹੜੀ ਹੈ, ਉਹਨਾਂ ਨੇ ਉਹਨਾਂ ਦੀ ਫੋਟੋ ਦੇ ਨਾਲ ਜਿਹੜਾ ਉਹ ਲਾਵਾਂ ਲਈਆਂ ਔਰ ਉਸ ਜਿਹੜਾ ਪਤੀਬ੍ਰਤਾ ਧਰਮ ਔਰ ਸਿੱਖੀ ਸਦਕ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ। ਸੋ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਇਹ ਵੱਖਰੀ ਗੱਲ ਹੈ ਵੀ ਔਰ ਇਹ ਗੱਲ ਮੈਂ ਦੋਨਾਂ ਹੀ ਦੀਵਾਨਾਂ ਦੇ ਵਿੱਚ ਸੈਚਰਡੇ ਵੀ ਸੰਡੇ ਵੀ ਸਾਂਝੀ ਕੀਤੀ ਕਿ ਸਮਾਜਿਕ ਤੌਰ ਤੇ ਅਸੀਂ ਕੋਈ ਬਹੁਤੇ ਵੱਖਰੇ ਨਹੀਂ ਰਹੇ ਹਿੰਦੂ ਸੁਸਾਇਟੀ ਤੋਂ, ਜਿਹੜੀ ਕਿ ਡੋਮੀਨੈਂਟ ਸੁਸਾਇਟੀ ਹੈ। ਘਰਾਂ ਦੇ ਵਿੱਚ ਸਾਡਾ ਕੀ ਮਾਹੌਲ ਹੈ, ਸ਼ਰਾਬ ਹੈ, ਸ਼ਰਾਬ ਦੇ ਨਾਲ ਫੈਮਿਲੀ ਵਾਇਲੈਂਸ ਜੁੜੀ ਹੋਈ ਹੈ ਔਰ ਕਿਸ ਕਦਰ ਕੁੱਖ ਦੇ ਵਿੱਚ ਜੰਮਦਿਆਂ ਮਾਰਨ ਦੀ ਗੱਲ। ਪੰਜਾਬ 'ਚ ਜੇ 1000 ਪਿੱਛੇ 700 750 ਬੱਚੀਆਂ ਨੇ ਤੇ ਕਿਉਂ ਜਿਹੀ ਸ਼ਰਮ ਦੀ ਗੱਲ ਹੈ ਕਿ ਅਸੀਂ ਪੜ੍ਹ ਰਹੇ ਹੋਈਏ ਜੀ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਤੇ ਅਸੀਂ ਉਹਨਾਂ ਨੂੰ ਜਿਹੜਾ ਉਹ ਬਾਹਰ ਦਾ ਜਿਹੜੀ ਹੈ ਉਹ ਦੁਨੀਆ 'ਚ ਵੀ ਨਾ ਆਣ ਦਈਏ, ਕੁੱਖ ਦੇ ਵਿੱਚ ਉਹਨਾਂ ਨੂੰ ਮਾਰ ਦਈਏ। ਔਰ ਕਿਸ ਕਿਸਮ ਦੇ ਮਾਹੌਲ ਦੇ ਵਿੱਚ ਅਸੀਂ ਜਿਹੜਾ ਸਮਾਜਿਕ ਤੌਰ ਤੇ ਉਹ ਦਾਜ ਦੀ ਗੱਲ ਹੋਏ, ਡੌਰੀ ਦੇ ਨਾਲ ਜੁੜਿਆ ਹੋਇਆ, ਲਾਲਚ ਹੋਏ, ਛੜ ਛੜਾ ਦੀ ਲਾਈਨ ਹੋਏ, ਕਿਹੋ ਜਿਹਾ ਮਾਹੌਲ ਅਸੀਂ ਮੈਂ ਸਮਝਦਾ ਵੀ ਇਸ ਗੱਲ ਨੂੰ ਔਰ ਬਾਅਦ 'ਚ ਦੀਵਾਨ ਤੋਂ ਬਾਅਦ ਖਾਸ ਤੌਰ ਤੇ ਸੈਚਰਡੇ ਵੀ ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਯੰਗ ਸਟੂਡੈਂਟਸ ਸਨ ਉਹ ਆਈਆਂ ਮਿਲਣ ਲਈ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਕਿਸੇ ਨੇ ਸਾਡੀ ਪੋਜੀਸ਼ਨ ਔਰ ਅੱਜ ਜਿਸ ਕਿਸਮ ਦਾ ਸਾਡੇ ਮਾਹੌਲ ਹੈ ਘਰਾਂ ਦਾ ਇਸ ਨੂੰ ਆਰਟੀਕੂਲੇਟ ਕੀਤਾ। ਹਾਲਾਂਕਿ ਇੱਕ ਹੋਰ ਸੱਜਣ ਆਏ ਉਹ ਮੈਨੂੰ ਕਹਿਣ ਲੱਗੇ ਜੀ ਅੱਜ ਕੁੜੀ ਵਾਲੇ ਤਾਂ ਤੁਸੀਂ ਸਾਰੇ ਖੁਸ਼ ਕਰ, ਮੁੰਡਿਆਂ ਨੇ ਅੱਜ ਤੁਸੀਂ ਰੋਣੇ ਲਾਤੇ ਤੇ ਹੱਸ ਰਹੇ ਸੀ ਨਾਲ, ਕਹਿੰਦੇ ਵੀ ਗੱਲਾਂ ਤਾਂ ਸੱਚੀਆਂ ਨੇ ਪਰ ਕਹਿੰਦੇ ਸਾਡੇ ਕੋਈ ਜ਼ਰੂਰਤ ਨਹੀਂ ਕਰਦਾ ਇਹ ਕਹਿਣ ਦੀ। ਮੈਂ ਕਿਹਾ ਇਹ ਗੱਲ ਨਹੀਂ ਹੈ। ਜੇ ਅਸੀਂ ਜਿਹੜੀਆਂ ਸਮੱਸਿਆਵਾਂ ਡੇ ਟੂ ਡੇ ਫੇਸ ਕਰਦੇ ਹਾਂ ਜੇ ਤਾਂ ਅੰਡਰ ਦਾ ਕਾਰਪੇਟ ਕਰਾਂਗੇ ਕਿ ਜੀ ਇਹਨੂੰ ਅਸੀਂ ਜਿਹੜਾ ਉਹ ਇਹ ਐਗਜ਼ਿਸਟ ਹੀ ਨਹੀਂ ਕਰਦੀਆਂ, ਫਿਰ ਇਹੀ ਕੁਝ ਹੋਏਗਾ ਜੋ ਚੱਲ ਰਿਹਾ। ਫਿਰ ਸਾਨੂੰ ਸ਼ਿਕਾਇਤ ਹੁੰਦੀ ਹੈ ਕਿ ਜੀ ਸਾਡੀਆਂ ਬੱਚੀਆਂ ਕਿਉਂ ਬਾਹਰ ਵਿਆਹ ਕਰ ਰਹੀਆਂ ਨੇ, ਸਿੱਖੀ ਦਾਇਰਾ ਕਾਰ ਚੋਂ ਕਿਉਂ ਬਾਹਰ ਜਾ ਰਹੀਆਂ, ਕਿਉਂਕਿ ਸਾਨੂੰ ਇਹ ਸਭ ਕੁਝ ਦੇਖਣਾ ਪਏਗਾ ਕਿ ਜਿਹੜੀ ਖੂਬਸੂਰਤੀ ਸਾਡੇ ਸਿੱਖ ਧਰਮ ਨੇ ਔਰ ਇਸ 'ਚ ਕੋਈ ਮੁਕਾਬਲਾ ਨਹੀਂ ਹੈ, ਕੋਈ ਮਜ਼ਹਬ ਇਹਦਾ ਮੁਕਾਬਲਾ ਨਹੀਂ ਕਰ ਸਕਦਾ। ਜੋ ਵਿਮਨ ਰਾਈਟਸ ਇੱਕ ਤਾਂ ਵੈਸੇ ਵੀ ਕਰੰਟ ਮਾਡਰਨ ਟਾਈਮ ਫਰੇਮ 'ਚ ਅਸੀਂ ਆਏ ਔਰ ਗੁਰੂ ਨਾਨਕ ਸਾਹਿਬ ਦੀ ਵਿਜ਼ਨ ਜਿਹੜੀ ਸੀ ਉਸ ਦੇ ਥੱਲੇ ਔਰ ਪ੍ਰੋਗਰੈਸ ਕੀਤਾ ਸਾਡੀ ਸੁਸਾਇਟੀ ਨੇ। ਔਰ ਪਾਕਿਸਤਾਨ ਦੇ ਹਵਾਲੇ ਨਾਲ ਮੈਨੂੰ ਯਾਦ ਹੈ ਉਹਨਾਂ ਦੇ ਇੱਕ ਬੜੇ ਅੱਛੇ ਸਕਾਲਰ ਨੇ ਔਰ ਟਾਕ ਸ਼ੋ ਹੋਸਟ ਵੀ ਨੇ ਹਸਨ ਨਿਸਾਰ ਜੀ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਕੀ ਕਾਰਨ ਹੈ ਕਿ ਇਸਲਾਮੀ ਸਭਿਅਤਾ ਜਿਹਨੇ ਦੁਨੀਆ ਨੂੰ ਇੰਨਾ ਕੁਝ ਦਿੱਤਾ ਹੈ, 700-800 ਸਾਲ ਵਰਲਡ ਦੀ ਲੀਡਰਸ਼ਿਪ ਰਹੀ ਹੈ ਉਹਨਾਂ ਦੇ ਕੋਲ, ਵੀ ਕੀ ਕਾਰਨ ਹੈ ਵੀ ਉਹ ਬਿਲਕੁਲ ਪਿੱਛੇ ਚਲੇ ਗਏ ਔਰ ਵੈਸਟ ਦੇ ਵਿੱਚ ਜਿਹੜਾ ਇਹਨਾਂ ਨੇ ਅੱਗੇ ਲੀਡ ਲੈ ਲਈ ਔਰ ਅਸੀਂ ਪਛੜੇ ਹੋਏ ਹਾਂ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਜੀ ਕਿਸੇ ਸੁਸਾਇਟੀ ਦਾ ਅੱਧ ਔਰਤਾਂ ਹੁੰਦੀਆਂ, ਉਸ ਅੱਧ ਨੂੰ ਤਾਂ ਅਸੀਂ ਪਰਦੇ 'ਚ ਕਰ ਦਿੱਤਾ ਹੈ, ਚਾਰ ਦੀਵਾਰੀ ਦੇ ਅੰਦਰ ਕਰ ਦਿੱਤਾ ਹੈ, ਤੇ ਜਿਹੜਾ ਦੂਸਰਾ ਅੱਧ ਹੈ ਉਹ ਬਾਹਰ ਪਹਿਰੇ ਤੇ ਬੈਠੇ ਨੇ ਜੀ। ਸੋ ਕੰਮ ਕਿਹਨੇ ਕਰਨਾ ਸੀ, ਸਭਿਅਤਾ ਨੂੰ ਅੱਗੇ ਕਿਹਨੇ ਲੈ ਕੇ ਜਾਣਾ ਸੀ ਵੀ ਅੱਧੇ ਪਰਦੇ 'ਚ ਨੇ ਅੱਧੇ ਬਾਹਰ ਮਰਦ ਬਾਹਰ ਪਹਿਰਾ ਦੇ ਰਹੇ ਨੇ ਕਿ ਵੀ ਇਹ ਅਸੀਂ ਇਹਨਾਂ ਦੇ ਕਿਵੇਂ ਹੱਕ ਕੁਚਲਣੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਸ਼ਾਇਦ ਇਸ ਮਾਮਲੇ 'ਚ ਬਿਹਤਰ ਹੈ ਲਿਬਰਟੀ, ਪਰ ਜਿਹੜੀਆਂ ਸਮੱਸਿਆਵਾਂ ਐਗਜ਼ਿਸਟ ਕਰਦੀਆਂ ਨੇ ਉਹ ਸਾਨੂੰ ਜਿਹੜਾ ਕੁਝ ਕਲਚਰ ਦੀਆਂ ਬਿਮਾਰੀਆਂ ਨੇ ਜਿਹਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਪੰਜਾਬੀ ਕਲਚਰ ਦੇ ਵਿੱਚ ਵੜ ਗਈ। ਹੁਣ ਜੇ ਸ਼ਰਾਬ ਹੈ, ਸ਼ਰਾਬ ਦੇ ਨਾਲ ਜਿਹੜੀ ਹੈ ਉਹ ਮਾਰਕੁਟਾਈ ਜੁੜੀ ਹੋਈ ਹੈ ਜਾਂ ਇਹੋ ਜਿਹਾ ਮਾਈਂਡ ਸੈਟ, ਔਰ ਇਕੱਲਾ ਉਹਦੇ 'ਚ ਫਿਰ ਮਰਦ ਦੇ ਸਿਰ ਤੇ ਦੋਸ਼ ਆਉਣ ਦੀ ਗੱਲ ਨਹੀਂ ਹੈ। ਮੈਂ ਸਮਝਦਾ ਵੀ ਕਈ ਹਾਲਾਤਾਂ 'ਚ ਔਰਤ ਵੀ ਔਰਤ ਦੇ ਦੁੱਖ ਦਾ ਕਾਰਨ ਬਣਦੀ ਹੈ। ਹੁਣ ਨੌ ਸੱਸ ਦੇ ਝਗੜੇ 'ਚ ਬਹੁਤ ਵਾਰੀ ਬੰਦਾ ਤੇ ਵਿਚਾਰਾ ਬੈਲੈਂਸ ਕਰਨ ਤੇ ਰਹਿੰਦਾ, ਕਦੇ ਮਾਂ ਵੱਲ ਜਾਂਦਾ ਕਦੇ ਪਤਨੀ ਵੱਲ ਜਾਂਦਾ, ਵਿੱਚ ਲਟਕ ਰਿਹਾ ਹੁੰਦਾ। ਸੋ ਬਹੁਤ ਵਾਰ ਇਸ ਕਿਸਮ ਦਾ ਇੱਕ ਵਿਸ਼ਿਅਸ ਸਰਕਲ ਹੈ। ਜੇ ਹੁਣ ਇੱਕ ਜਿਹੜੀ ਸੱਸ ਬਣੀ ਆ ਉਹਨੂੰ ਲੱਗਦਾ ਵੀ ਜਦੋਂ ਮੈਂ ਨੂੰ ਬਣ ਕੇ ਆਈ ਸੀ ਤੇ ਮੇਰੇ ਨਾਲ ਜੋ ਹੋਇਆ ਮੈਂ ਉਵੇਂ ਹੀ ਟਰੀਟ ਕਰਨਾ, ਤੇ ਇਹ ਪ੍ਰੋਬਲਮਸ ਤੇ ਜਿੱਥੇ ਆਪਸੀ ਇਸ ਗੱਲ ਦੀ ਸਮਝ ਹੈ ਕਿ ਭਾਈ ਇਹ ਦੋਨਾਂ ਦਾ ਪਤੀ ਪਤਨੀ ਦਾ ਜਿਹੜਾ ਆਪਸੀ ਵਿਚਾਰਾਂ ਦੀ ਸਾਂਝ ਹੈ,
ਇੱਕ ਦੂਸਰੇ ਦੇ ਦੁੱਖ ਸੁੱਖ ਦੀ ਸਾਂਝੀਦਾਰੀ ਹੈ, ਇੱਕ ਦੂਸਰੇ ਦੇ ਨਾਲ ਮਦਦਗਾਰ ਹੋਣਾ ਹੈ। ਹੁਣ ਇਹ ਹੈ ਜੀ, ਇਹ ਦੋਵੇਂ ਕੰਮ ਕਰਦੇ ਨੇ, ਫਿਰ ਅਸੀਂ ਐਕਸਪੈਕਟ ਕਰੀਏ ਕਿ ਔਰਤ ਆ ਕੇ ਫਿਰ ਉਹ ਭਾਂਡੇ ਵੀ ਮਾਂਜੇ, ਰੋਟੀਆਂ ਵੀ ਬਣਾਏ, ਤੇ ਉਹ ਜਿਹੜਾ ਬਾਕੀ ਸਾਰਾ ਜਿਹੜਾ ਉਹ ਬੰਦਾ ਸਮਝੇ ਜੀ ਮੈਂ ਤਾਂ, ਇਹ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਕੁਝ ਪੈਟਰਨ ਸਮਾਜ ਦੇ ਬਦਲਣੇ ਪੈਣਗੇ ਜੀ, ਔਰ ਉਸ ਗੱਲ ਨੂੰ ਸਾਨੂੰ ਔਰ ਖਾਸ ਤੌਰ ਤੇ ਸਿੱਖੀ ਦਾਇਰਾਕਾਰ 'ਚ ਸਿੰਘ ਔਰ ਸਿੰਘਣੀ ਗੁਰੂ ਨੇ ਜਿਹੜਾ ਗ੍ਰਸਥ ਜੀਵਨ ਦਾ ਆਦਰਸ਼ ਦਿੱਤਾ ਹੈ, ਜੇ ਅਸੀਂ ਗੁਰਮਤ ਦੀਆਂ ਲੋਰੀਆਂ 'ਚ ਸਿੱਖੀ ਵੈਲਿਊਜ਼ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਮਾਂ ਜਿਹੜੀ ਹੈ ਜਪਜੀ ਦੀਆਂ ਪੌੜੀਆਂ ਪੜ੍ਹਦੇ ਹੈ, ਸਵੇਰ ਵੇਲੇ ਆਟਾ ਗੁੰਨ ਕੇ ਬੱਚਿਆਂ ਦਾ ਨਾਸ਼ਤਾ ਤਿਆਰ ਕਰਕੇ ਉਹਨਾਂ ਨੂੰ ਸਕੂਲ ਤੋਰਦੀਆਂ ਨੇ, ਸ਼ਾਮ ਨੂੰ ਪਰਿਵਾਰ ਜਿਹੜਾ ਹੈ ਉਹ ਰਹਿ ਰਾਸ ਤੇ ਇਕੱਠਾ ਹੁੰਦਾ ਹੈ, ਬੈਠਦਾ ਹੈ, ਇੱਕ ਦੂਸਰੇ ਦੇ ਨਾਲ ਬਾਣੀ ਦੀ ਰੌਸ਼ਨੀ ਦੇ ਵਿੱਚ ਗੱਲਬਾਤ ਹੁੰਦੀ ਹੈ, ਤੇ ਫਿਰ ਅਸੀਂ ਇਹ ਆਸ ਵੀ ਕਰ ਸਕਦੇ ਹਾਂ ਕਿ ਬੱਚੀਆਂ ਵੀ ਉਸ ਰਸਤੇ ਤੇ ਗੁਰੂ ਦੇ ਲੜ ਲੱਗਣਗੇ। ਪਰ ਜੇ ਅਸੀਂ ਇੱਕ ਕਿਸਮ ਦਾ ਇੱਕ ਫਰੀडम ਦਾ ਵੀ ਇੱਕ ਨਵਾਂ ਹੀ ਕਨਸੈਪਟ ਆ ਗਿਆ ਉਹਦੇ 'ਚ, ਇਸ ਵੀ ਕਿਉਂਕਿ ਔਰਤਾਂ ਜਿਹੜੀਆਂ ਕਾਫੀ ਵਕਤ ਉਸ ਦਬਾਅ ਥੱਲੇ ਰਹੀਆਂ ਨੇ, ਉਹਨਾਂ ਨੂੰ ਜਦੋਂ ਥੋੜਾ ਬਹੁਤ ਵੈਸਟਰਨ ਲਾਈਫ ਸਟਾਈਲ ਮਿਲਦਾ ਹੈ ਤੇ ਉਹਨਾਂ ਦੇ ਪੈਰ ਵੀ ਚੁੱਕੇ ਜਾਂਦੇ ਨੇ। ਆਪਣੀ ਜਿਹੜੀ ਧਰਤੀ ਹੈ, ਧਰਾਤਲ ਹੈ ਸਾਡਾ ਧਰਮ ਦਾ, ਸਿੱਖੀ ਦਾ। ਸੋ ਮੈਂ ਸਮਝਦਾ ਵੀ ਇਹ ਜਿਹੜਾ ਵਿਸ਼ਾ ਸੀ, ਇਸ ਨੂੰ ਅਸੀਂ ਬੜੀ ਡੀਟੇਲ ਤਰੀਕੇ ਦੇ ਨਾਲ ਛੋਇਆ ਔਰ ਅਸੀਂ ਹਮੇਸ਼ਾ ਹੀ ਓਪਨ ਹੈ ਇਸ ਦੇ ਉੱਤੇ। ਅਸੀਂ ਆਪਣੇ ਦਰਸ਼ਕਾਂ ਤੋਂ, ਸਰੋਤਿਆਂ ਤੋਂ ਵੀ ਚਾਹਾਂਗੇ ਕਿ ਉਹ ਇਸ ਸੰਬੰਧੀ, ਕਿਉਂਕਿ ਇਹ ਸਮਾਜ ਦੀਆਂ, ਸਿੱਖ ਸਮਾਜ ਦੇ ਵਿੱਚ ਪ੍ਰੋਬਲਮਸ ਫੇਸ ਹੋ ਰਹੀਆਂ ਨੇ, ਲਗਭਗ ਹਰ ਘਰ ਦੀ ਕਹਾਣੀ ਹੈ। ਇਹਨੂੰ ਅਸੀਂ ਇਹ ਕਹੀਏ ਕਿ ਜੀ ਉਹ ਕਬੂਤਰ ਦੀ ਤਰ੍ਹਾਂ ਅੱਖਾਂ ਮੀਟ ਲਈਏ ਕਿ ਵੀ ਐਗਜ਼ਿਸਟ ਨਹੀਂ ਕਰਦਾ, ਇਹ ਨਹੀਂ ਹੈ। ਅਸੀਂ ਕਲੈਕਟਿਵਲੀ ਸੁਸਾਇਟੀ ਨੂੰ ਅੱਗੇ ਲਿਜਾਣਾ ਹੈ, ਸਿੱਖ ਸਮਾਜ ਨੂੰ, ਪਰ ਸਾਨੂੰ ਇਹਨੂੰ ਐਕਨੋਲੇਜ ਕਰਨਾ ਪਏਗਾ ਔਰ ਇਸ ਨੂੰ ਜਿਹੜਾ ਘਰਾਂ ਦੇ ਵਿੱਚ ਹੀ ਇਸ ਦਾ ਚੈਰਿਟੀ ਬਿਗਨਸ ਐਟ ਹੋਮ, ਪਹਿਲਾਂ ਘਰੋਂ ਹੀ ਗੱਲ ਸ਼ੁਰੂ ਹੋਏਗੀ। ਸੋ ਇਹ ਸਾਡੀ ਵੀਕਐਂਡ ਦੀ ਕਾਰਗੁਜ਼ਾਰੀ ਔਰ ਵਾਪਸ ਅਸੀਂ ਆਪਣੇ ਫੇਰ ਸਿਆਸੀ ਮੁੱਦੇ ਤੇ ਆ ਜਾਓ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਅੱਜ ਦਾ ਪ੍ਰੋਗਰਾਮ ਵੀ ਮੈਂ ਭਰੇ ਮਨ ਨਾਲ ਹੀ ਕਰ ਰਿਹਾ, ਕਿਉਂਕਿ ਜਿਹੜੀਆਂ ਕੌਮਾਂ, ਇੱਕ ਪਾਸੇ ਅਸੀਂ ਪ੍ਰੋਗਰੈਸ਼ਨ ਦੀ ਗੱਲ ਕੀਤੀ ਹੈ, ਸਾਡੀ ਗੁਰੂ ਸਾਹਿਬਾਨ ਦੀ ਆਈਡੀਓਲੋਜੀ ਕਿਸ ਕਦਰ ਵਕਤ ਤੋਂ ਵੀ ਵੇ ਅਹੈਡ ਸਾਨੂੰ ਲਿਆ ਕੇ ਗੁਰੂ ਨੇ ਖੜਾ ਕੀਤਾ ਹੈ, ਔਰ ਅੱਜ ਅਸੀਂ ਕਿਵੇਂ ਬੈਕ ਸਟੈਪ ਲੈ ਰਹੇ ਹਾਂ। ਔਰ ਖਾਸ ਤੌਰ ਤੇ ਵੀਕਐਂਡ ਤੇ 5 ਜਥੇਦਾਰ ਸਾਹਿਬਾਨ, ਉਹਨਾਂ ਦਾ ਇਕੱਠ ਸੀ ਅਕਾਲ ਤਖਤ ਸਾਹਿਬ ਤੇ, ਔਰ ਜਿਵੇਂ ਜਿਸ ਗੱਲ ਦਾ ਸਾਨੂੰ ਖਦਸ਼ਾ ਸੀ ਕਿ ਜਦੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਉਹਨਾਂ ਨੂੰ ਬੜਾ ਅਨਸੈਰੇਮੋਨੀਅਸਲੀ ਰਿਮੂਵ ਕੀਤਾ ਗਿਆ ਹੈ, ਔਰ ਸਾਨੂੰ ਸੀ ਕਿ ਹੁਣ ਨਾਨਕਸ਼ਾਹੀ ਕੈਲੰਡਰ ਦਾ ਫਾਈਨਲ ਭੋਗ ਪਾਉਣ ਦਾ ਜਿਹੜਾ ਉਹਨਾਂ ਨੇ ਡੈਕਸ ਜਿਹੜੇ ਨੇ ਉਹ ਕਲੀਅਰ ਕਰ ਲਏ ਨੇ, ਔਰ ਉਹੀ ਗੱਲ ਹੋਈ। ਸਿਰਫ ਹੁਣ ਇੱਕ ਕਮੇਟੀ ਸ਼ਬਦ ਵਿੱਚ ਵਿਚਾਲੇ ਰੱਖ ਦਿੱਤੇ ਔਰ ਇਸ 'ਚ ਉਹਨਾਂ ਨੇ ਇੱਕ ਜਿਹੜੀ ਹੈ ਕਮੇਟੀ ਬਣਾਈ ਕਿ ਜੀ ਇਹ ਕਮੇਟੀ ਇਤਿਹਾਸਕ ਪਰੰਪਰਾਵਾਂ ਔਰ ਗੁਰਬਾਣੀ ਦੀ ਰੌਸ਼ਨੀ 'ਚ ਸੁਝਾਅ ਦੇਗੀ ਅਕਾਲ ਤਖਤ ਨੂੰ 31 ਦਸੰਬਰ ਤੱਕ ਕਿ ਕਿਹੜਾ ਕੈਲੰਡਰ ਜਾਂ ਕਿਵੇਂ ਹੋਣਾ ਚਾਹੀਦਾ ਹੁਣ। ਔਰ ਉਹਦੇ 'ਚ ਜੇ ਤੁਸੀਂ ਦੇਖੋ ਵੀ ਜਿਸ ਤਰੀਕੇ ਨਾਲ ਜਿਹਨੂੰ ਤੁਸੀਂ ਬਦਦਿਆਨਤੀ ਔਰ ਬੇਈਮਾਨੀ ਕਹਿੰਦੇ ਹੋ ਜੀ, ਉਸ ਕਮੇਟੀ ਦੀ ਕੰਪੋਜੀਸ਼ਨ ਹੀ ਉਸ ਢੰਗ ਦੀ ਰੱਖੀ ਹੈ ਜਿਹਦੇ 'ਚ ਸਾਰੇ ਹੀ ਜਿਹੜੇ ਨੇ ਉਹ ਕੈਲੰਡਰ ਦੇ ਵਿਰੋਧੀਆਂ ਨਾਲ ਭਰੀ ਹੈ, ਜਿਹੜੇ RSS ਦੇ ਨਾਲ ਜੁੜੇ ਹੋਏ ਲੋਕ ਨੇ। ਔਰ ਮੈਂ ਇਹ ਪਹਿਲਾਂ ਹੀ ਮਹਿਸੂਸ ਕਰਦਾ ਸੀ ਕਿ ਇੱਕ ਪਾਸੇ BJP ਬਾਦਲ ਨੂੰ ਪੂਰੀ ਤਰ੍ਹਾਂ ਠੁੱਡ ਮਾਰਨ ਤੇ ਆਈ ਸੀ, ਫਿਰ ਆਲ ਆਫ ਏ ਸਡਨ ਬਿਕਰਮਜੀਤ ਮਜੀਠੀਆ ਅਵਾਰਡ ਲੈ ਰਿਹਾ ਨਰਿੰਦਰ ਮੋਦੀ ਤੋਂ ਪੰਜਾਬ ਦੇ ਕਿਸੇ ਸੋ ਕਾਲਡ ਬੈਸਟ ਪਰਫਾਰਮੈਂਸ ਦਾ, ਜਿਹੜਾ ਜਲੰਧਰ ਦੇ ਵਿੱਚ ਨੰਬਰ 2 ਮੈਨ ਸੀ ਉਸ ਡਾਇਰੈਕਟੋਰੇਟ ਦਾ, ਡਰੱਗ ਐਨਫੋਰਸਮੈਂਟ ਵਾਲੇ ਦਾ, ਉਹਨੂੰ ਟ੍ਰਾਂਸਫਰ ਕਰਕੇ ਕਲਕੱਤੇ ਭੇਜ ਦਿੱਤਾ ਜਾਂਦਾ ਹੈ। ਹਫ਼ਤਾ ਕੁ ਪਹਿਲਾਂ ਉਹਨਾਂ ਨੇ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਹੈ 32 ਬੰਦਿਆਂ ਕਿ ਕਿੰਨਿਆਂ ਦੀ, ਉਹਦੇ 'ਚ ਮਜੀਠੀਏ ਦਾ ਨਾਂ ਨਹੀਂ ਹੈ। ਫਿਰ ਆਲ ਆਫ ਏ ਸਡਨ ਜਿਹੜਾ ਉਹ ਬਾਦਲ ਜਿਹੜਾ ਉਹ ਡਿਫੈਂਡ ਵੀ ਕਰ ਰਿਹਾ, ਹੁਣ ਚੋਣਾਂ ਵੀ ਇਕੱਠੇ ਲੜੀਆਂ ਕਿ ਵੀ ਇਹ ਅੰਦਰ ਖਾਤੇ ਕੀ ਕਾਲਾ ਮਾਲਾ ਹੋ ਗਿਆ ਇੱਕਦਮ। ਅਦਰਵਾਈਜ਼ ਤਾਂ ਜੀ ਅਸੀਂ ਡਰੱਗਸ ਦੇ ਖਿਲਾਫ ਪੂਰਾ ਸ਼ੁਰੂ ਕਰ ਰਹੇ ਹਾਂ, ਇਹਦੇ 'ਚ ਸਿਰਫ ਦਿੱਲੀ ਚੋਣਾਂ 'ਚ ਕੇਜਰੀਵਾਲ ਦੀ ਜਿੱਤ ਤੱਕ ਹੀ ਇਹ ਗੱਲ ਦਾ ਤਾਲੁਕ ਨਹੀਂ ਹੈ ਜੀ। ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਸਟੈਪ ਸਾਹਮਣੇ ਆਏ, ਜਥੇਦਾਰ ਨੰਦਗੜ੍ਹ ਦੀ ਰਿਮੂਵਲ, ਕਿਉਂਕਿ ਜਥੇਦਾਰ ਨੰਦਗੜ੍ਹ ਨੇ ਤਖਤ ਸ੍ਰੀ ਦਮਦਮਾ ਸਾਹਿਬ RSS ਦਾ ਸਮਾਗਮ ਰਾਸ਼ਟਰੀ ਸਿੱਖ ਸੰਗਤ ਦਾ ਨਹੀਂ ਸੀ ਹੋਣ ਦਿੱਤਾ, ਉਹਨਾਂ ਨੇ ਪੂਰੀ ਕਾਲ ਦਿੱਤੀ ਸੀ ਇਹਨਾਂ ਦਾ ਬਾਈਕਾਟ ਕਰੋ। ਔਰ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ ਸਾਡੀ ਅਡਰੀ ਹਸਤੀ ਦਾ ਪ੍ਰਤੀਕ 2003 'ਚ ਪੂਰੇ ਲਗਭਗ 10-12 ਸਾਲ ਦੀ ਡਿਬੇਟ ਤੋਂ ਬਾਅਦ ਪੰਥ ਨੇ ਇੰਪਲੀਮੈਂਟ ਕੀਤਾ ਸੀ, ਇਹ ਉਹਨਾਂ ਨੇ ਡਿਸਾਈਡ ਕੀਤਾ ਕਿ ਭਾਈ ਇਹਦਾ ਹੁਣ ਭੋਗ ਪਾ ਦਿਓ ਜੀ। ਔਰ ਇਸ ਦੇ ਲਈ ਉਹਨਾਂ ਨੇ ਨੰਦਗੜ੍ਹ ਰਸਤੇ ਦੀ ਰੁਕਾਵਟ ਸੀ, ਉਹਨਾਂ ਨੂੰ ਪਾਸੇ ਕੀਤਾ। ਔਰ ਜਿਹੜੀ ਹੁਣ ਕਮੇਟੀ ਬਣਾਈ ਉਹਦੇ 'ਚ ਉਹਨਾਂ ਨੇ
ਸ਼੍ਰੋਮਣੀ ਕਮੇਟੀ ਦੇ 2 ਮੈਂਬਰ ਤੇ 2 ਸੰਤ ਸਮਾਜ ਦੇ। ਹੁਣ ਮਤਲਬ ਇਹ ਹੈ ਕਿ ਉਹ ਜਿਹੜੇ ਚੰਦ ਜਿਨ੍ਹਾਂ ਦਾ ਕੋਈ ਆਧਾਰ ਨਹੀਂ, ਜਿਹੜੇ ਸ਼੍ਰੋਮਣੀ ਕਮੇਟੀ ਚੋਣਾਂ 'ਚ 1996-97 ਵਿੱਚ 80 ਸੰਤ ਇਕੱਠੇ ਸੀ, ਇੱਕ ਵੀ ਸੀਟ ਪੰਜਾਬ 'ਚ ਸ਼੍ਰੋਮਣੀ ਕਮੇਟੀ ਦਾ ਮੈਂਬਰ ਉਹਨਾਂ ਦਾ ਨਹੀਂ ਸੀ ਬਣਾ ਸਕੇ, ਉਹ ਬਰਾਬਰ ਤੇ 2 ਲਿਆ ਕੇ ਫਿਰ ਇੱਕ ਜਿਹੜਾ ਨਿਰਮਲਿਆਂ ਦਾ, ਵੀ ਨਿਰਮਲੇ ਸਾਧ ਨਹੀਂ ਹੁੰਦੇ ਜੀ, ਵੀ ਜੇ ਹੁਣ ਉਹਨਾਂ ਦਾ ਇੱਕ ਜੀ ਨਿਹੰਗ ਜਥੇਬੰਦੀਆਂ ਦਾ, ਉਹ ਵੀ ਉਹਨਾਂ ਦੇ ਨਾਲ ਜਿਹੜੇ ਲਾਏ ਹੋਏ ਨੇ, ਪਲੱਸ ਇਹ ਜੀ ਤਖਤ ਪਟਨਾ ਸਾਹਿਬ, ਤਖਤ ਹਜ਼ੂਰ ਸਾਹਿਬ, ਉਹ ਤੋਂ ਪਹਿਲਾਂ ਹੀ ਤਿਲਕ ਲਾਉਂਦੇ ਨੇ, ਉੱਥੇ ਆਰਤੀਆਂ ਕਰਦੇ ਨੇ ਬਰਾਬਰ ਤੇ ਉਹਨਾਂ ਨੇ ਕਿੰਨਾ ਕੁਝ ਮਨਮਤ ਜਿਹੜੀ ਆ ਉੱਥੇ ਸ਼ੁਰੂ ਕੀਤੀ ਹੋਈ ਹੈ। ਉਹ ਤਾਂ ਪਹਿਲਾਂ ਹੀ ਜਿਹੜਾ ਨਾਨਕਸ਼ਾਹੀ ਕੈਲੰਡਰ ਮੂਲ ਸੀ ਉਹਦਾ ਹਿੱਸਾ ਨਹੀਂ ਸੀ ਬਣੇ ਕਿ ਜੀ ਅਸੀਂ ਤਾਂ ਹਿੰਦੂ ਕੈਲੰਡਰ ਨੂੰ ਮੰਨਾਂਗੇ। ਹੁਣ ਇਸ ਸਾਰੇ ਦੇ ਨਾਲ ਜਿਹੜੇ ਬਾਕੀ ਨੁਮਾਇੰਦੇ ਲਿਆਂਦੇ, ਕਰਨਲ ਨਿਸ਼ਾਨ, GS ਲਾਂਬਾ, ਅਨੁਰਾਗ ਸਿੰਘ, ਹੁਣ ਇਹ ਅਨੁਰਾਗ ਸਿੰਘ ਉਹੀ ਹੈ ਜਿਹਨੇ ਝੂਠਾ ਐਫੀਡੇਵਿਟ ਜਿਹੜਾ ਸਿੱਖ ਦੀ ਡੈਫੀਨੇਸ਼ਨ ਡਿਲੂਟ ਕਰਨ ਵਾਲਾ ਹਾਈ ਕੋਰਟ 'ਚ ਦਿੱਤਾ ਸੀ, ਜਦੋਂ ਗੱਲ ਸਾਹਮਣੇ ਆਈ ਤੇ ਰਿਜ਼ਾਈਨ ਕਰ ਗਿਆ ਸੀ। ਸਿੱਖ ਇਤਿਹਾਸ ਰਿਸਰਚ ਬੋਰਡ ਦਾ ਚੇਅਰਪਰਸਨ ਸੀ। ਕਿਸੇ ਨੇ ਪੁੱਛਿਆ ਵੀ ਜਿਹੜੀ ਉਹਦੀ ਇਨਕੁਆਇਰੀ ਕਮੇਟੀ ਬਣੀ ਸੀ ਉਹਦੀ ਕੀ ਰਿਪੋਰਟ ਸੀ ਇਹਦੇ ਬਾਰੇ, ਸੋ ਨਾਲ ਹੀ ਪੁਰੇਵਾਲ ਦਾ ਨਾਮ ਹੈ, ਉਹਨੂੰ ਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਕਿਹਨੇ ਪੁੱਛਣਾ ਵੀ ਜੇ ਤੁਸੀਂ 18 ਬੰਦਿਆਂ 'ਚ 15 ਉਹ ਭਰ ਦਿੱਤੇ ਨੇ, ਫਿਰ ਕਿਹਾ ਜੇ ਅਸੀਂ ਇੱਕ ਬਾਹਰੋਂ ਲਵਾਂਗੇ, ਬਾਹਰ ਵੀ ਇਦਾਂ ਦੇ ਚਮਚੇ ਰੱਖੇ ਹੋਏ ਨੇ ਜੀ। ਔਰ ਇਹ ਜਿੰਨੇ ਕੁ ਨਾਂ ਲਏ ਨੇ ਇਹਨਾਂ ਚੋਂ ਕਿਸੇ ਨੂੰ ਇਲ ਦਾ ਨਾਂ ਕੋਕੋ ਨਹੀਂ ਆਉਂਦਾ, ਕਿਸੇ ਦਾ ਕੋਈ ਕੈਲੰਡਰ ਨਾਲ। ਹੁਣ ਉਹ ਸੰਤ ਸਮਾਜ, ਉਹਨਾਂ ਨੂੰ ਤਾਂ ਪੰਜਾਬੀ 'ਚ ਆਪਣਾ ਨਾਂ ਨਹੀਂ ਪੂਰੀ ਤਰ੍ਹਾਂ ਲਿਖਣਾ ਆਉਂਦਾ, ਅੱਖਰ ਗਿਣਦੇ ਨੇ ਉਹ, ਉਹਨਾਂ ਦਾ ਕੰਮ ਹੈ। ਉਹ ਕੋਈ ਕੈਲੰਡਰ ਦੇ ਮਾਹਰ ਨੇ, ਨਿਹੰਗ ਵੀ ਉੱਥੇ ਸੁੱਖਾ ਦਾ ਲੱਗਾ ਕੰਮ, ਤੇ ਜਾਂ ਉਹਨਾਂ ਦਾ ਸ਼ਸਤਰ ਵਿਦਿਆ ਦੀ ਕੋਈ ਗੱਲ ਹੈ, ਤੁਸੀਂ ਉਹਨਾਂ ਤੋਂ ਰਾਏ ਲੈਂਦੇ ਹੋਗੇ ਜੀ ਗੱਤਕਾ ਕਿਵੇਂ ਖੇਡਣਾ ਹੈ, ਉਹ ਸਮਝ ਆ ਸਕਦੀ ਹੈ। ਕੈਲੰਡਰ ਨਾਲ ਉਹਨਾਂ ਦਾ ਕੀ ਵਾਸਤਾ ਹੈ ਜੀ। ਔਰ ਇਹ ਜਿਹੜੇ ਸਾਰੇ ਹੀ ਨਿਸ਼ਾਨ ਔਰ ਦੂਜੇ ਜਿਹੜੇ ਪਹਿਲਾਂ ਵੀ ਕੈਲੰਡਰ ਕਮੇਟੀ ਸੀ, ਜਦੋਂ ਪਹਿਲਾ ਮੂਲ ਨਾਨਕਸ਼ਾਹੀ ਕੈਲੰਡਰ ਹੋਇਆ ਉਦੋਂ ਵੀ ਇਹਨਾਂ ਨੇ ਪੂਰਾ ਜਿਹੜਾ ਉਹ ਬੇੜਾ ਗਰਕ ਕੀਤਾ ਸੀ, ਲੇਕਿਨ ਇਹਦੇ ਬਾਵਜੂਦ ਕੈਲੰਡਰ ਲਾਗੂ ਹੋ ਗਿਆ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰਾ ਜਿਹੜਾ ਪਾਰਟ ਹੈ, ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਇੱਕ ਨੁਮਾਇੰਦਾ ਉੱਥੇ ਵੀ ਇਹਨਾਂ ਦੀ ਬੈਠੀ ਹੈ ਕਮੇਟੀ। ਸੋ ਜ਼ਾਹਰ ਹੈ ਵੀ ਇਹ ਕਮੇਟੀ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਹੈ। ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਥੇ ਪਾਕਿਸਤਾਨ 'ਚ 200 ਪਲੱਸ ਗੁਰਦੁਆਰੇ ਨੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ, ਉਹਨਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ ਜੀ। ਔਰ ਇਸ ਸਾਰੇ ਚੋਂ ਗੱਲ ਜ਼ਾਹਰ ਹੈ ਕਿ ਵੀ ਉਹਨਾਂ ਨੇ ਬਿਲਕੁਲ ਨੈਕਸਟ ਸਟੈਪ ਹੋਏਗਾ ਕਿ ਜੀ, ਕਿਉਂਕਿ ਜਿਹੜੇ ਜੈਨੂਇਨ ਲੋਕ ਨੇ ਉਹਨਾਂ ਨੇ ਤਾਂ ਹਿੱਸਾ ਹੀ ਨਹੀਂ ਬਣਨਾ ਇਹਦਾ ਜੀ ਜੀ। ਉਹਨਾਂ ਨੇ ਬਾਈਕਾਟ ਕਰਨਾ ਕਿ ਵੀ ਇਹ ਤਾਂ ਫਰਾਡ ਹੈ, ਇਹ ਤਾਂ ਐਵੇਂ ਇੱਕ ਹਿੰਦੂ ਕੈਲੰਡਰ ਤੇ ਮੋਹਰ ਲਵਾਉਣ ਵਾਲੀ ਗੱਲ ਹੈ। ਤੇ ਉਹਨਾਂ ਨੇ ਆਲਰੇਡੀ ਕਨਕਲੂਡ ਕੀਤਾ ਹੋਇਆ, ਜਿਵੇਂ ਉਹ ਅੰਗਰੇਜ਼ੀ ਦੀ ਇੱਕ ਜਿਹੜੀ ਐਕਸਪ੍ਰੈਸ਼ਨ ਦਿੱਤੀ ਜਾਂਦੀ ਹੈ ਅਕਸਰ ਐਲਿਸ ਇਨ ਦਾ ਵੰਡਰਲੈਂਡ 'ਚ ਕਿ ਵੀ ਹੈਂਗ ਫਸਟ ਟਰਾਈ ਲੇਟਰ, ਫਾਂਸੀ ਤੇ ਲਟਕਾ ਦਿਓ ਬਾਅਦ 'ਚ ਮੁਕੱਦਮਾ ਚਲਾਵਾਂਗੇ। ਸੋ ਆਲਰੇਡੀ ਡਿਸਾਈਡਡ ਹੈ, ਇਹ ਸਾਰੇ ਚੋਂ ਹੀ ਸਾਹਮਣੇ ਆ ਗਿਆ ਵੀ ਇਹਨਾਂ ਨੇ ਕੀ ਕਰਨਾ। ਸੋ ਮੈਂ ਸਮਝਦਾ ਕਿ ਵੀ 14 ਮਾਰਚ ਜਿਹੜਾ ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ ਦੀ ਬਿਗਨਿੰਗ ਹੈ, ਇਸ ਨੂੰ ਵੀ ਉਹਨਾਂ ਨੇ ਕਨਫਿਊਜ਼ਨ 'ਚ ਰੱਖਿਆ। ਉਹਨਾਂ ਨੇ ਕਿਹਾ ਜੀ ਨਵੇਂ ਸਾਲ ਦਾ ਕੈਲੰਡਰ ਛਾਪਣਾ ਹੈ ਕਿ ਨਹੀਂ ਛਾਪਣਾ, ਕਿਉਂਕਿ ਵਿੱਚ ਹੁਣ 4 ਦਿਨ ਰਹਿ ਗਏ ਨੇ, 4-5 ਦਿਨ ਇਹ ਜੀ ਸ਼੍ਰੋਮਣੀ ਕਮੇਟੀ ਦੇਖੇਗੀ ਕਿ ਵੀ ਉਹ ਵੀ ਇਤਿਹਾਸਕ ਰਵਾਇਤਾਂ ਔਰ ਗੁਰਬਾਣੀ ਦੀ ਰੋਸ਼ਨੀ 'ਚ ਛਾਪਣ। ਸੋ ਜ਼ਾਹਰ ਹੈ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਇਸ ਸਾਲ ਦਾ ਛਾਪਣਾ ਹੀ ਨਹੀਂ ਹੈ ਸ਼੍ਰੋਮਣੀ ਕਮੇਟੀ ਨੇ। ਹਾਲਾਂਕਿ ਅਸੀਂ ਇਸ ਨਾਲ ਸੰਬੰਧਿਤ ਪ੍ਰੋਗਰਾਮ ਰੱਖੇ ਹੋਏ ਨੇ, ਜਿਹੜਾ ਫਰਾਈਡੇ ਨਾਈਟ ਅਸੀਂ ਪ੍ਰੋਗਰਾਮ ਤੋਂ ਬਾਅਦ ਜਿਹੜਾ ਉਹ ਡਾਲਸ ਦਾ ਹੈ ਨਾਈਟ, ਸੰਡੇ ਦਾ ਪ੍ਰੋਗਰਾਮ ਜਿਹੜਾ ਹੈ ਉਹ ਹਿਊਸਟਨ ਹੈ, ਔਰ ਬਾਕੀ ਵੀ ਮਿਲਪੀਟਸ ਔਰ ਦੂਸਰੀਆਂ ਥਾਵਾਂ ਤੇ ਨੇ, ਪਰ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਹੈ ਉਹ ਮੁਕੰਮਲ ਭੋਗ ਪਾ ਦਿੱਤਾ ਹੈ। ਸੋ ਇਹ ਇੱਕ ਪਾਰਟ ਜਿਹੜਾ ਹੈ ਮੈਂ ਸਮਝਦਾ ਵੀ ਇਹ ਮੈਂ ਭਰੇ ਮਨ ਨਾਲ ਹੀ ਕਹਿ ਰਿਹਾ ਕਿ ਵੀ ਇਹ ਵੀ ਤੁਸੀਂ ਇਤਿਹਾਸ 'ਚ ਇਸ ਕਿਸਮ ਦੇ ਲੋਕ ਵੀ ਦੇਖੇ ਨੇ ਕਦੇ, ਜਾਂ ਇਹੋ ਜਿਹੀਆਂ ਕੌਮਾਂ ਜਿਨ੍ਹਾਂ ਨੇ ਆਪਣੀ ਜਿਹੜੀ ਫੈਸਲਾ ਕਰਨ ਦੀ ਤਾਕਤ ਹੈ ਉਹਨਾਂ ਦੇ ਹੱਥ ਫੜਾਈ ਹੋਈ ਹੈ, ਜਿਨ੍ਹਾਂ ਨੂੰ ਜਿਹੜੇ ਵਿਕੇ ਹੋਏ ਨੇ। ਔਰ ਜਿਵੇਂ ਸਰ ਕਪੂਰ ਸਿੰਘ ਨੇ ਕਿਹਾ ਇੱਕ ਥਾਂ ਤੇ ਲਿਖਿਆ ਕਿ ਜੇ ਕਿਸੇ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੋਏ ਕਿ ਉਹਨੇ ਕਿਸੇ ਗੱਲ ਨੂੰ ਨਹੀਂ ਸਮਝਣਾ ਜੀ, ਤਾਂ ਤੁਸੀਂ ਉਹਨੂੰ ਸਮਝਾ ਨਹੀਂ ਸਕਦੇ ਜੀ। ਬਿਲਕੁਲ। ਹੁਣ ਜੇ ਬਾਦਲ RSS ਦੇ ਥੱਲੇ ਤੇ ਇਹ ਬਾਦਲ ਦੇ ਲਿਫਾਫੇ ਚੋਂ ਨਿਕਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਉਹੀ ਗ੍ਰੰਥੀ ਅੱਗੋਂ ਉਹਨਾਂ ਦੇ ਥਾਪੇ ਹੋਏ, ਔਰ ਇਸ ਸਾਰੇ ਚੋਂ ਐਵਾਰਡ ਦੇ ਤੌਰ ਤੇ ਨਾਲ ਇਹਨਾਂ ਨੇ ਕਿਹਾ ਕਿ ਜੀ ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਬਹੁਤ ਸੇਵਾ ਕੀਤੀ ਹੈ ਔਰ ਉਹਨੂੰ ਅਸੀਂ ਸ਼੍ਰੋਮਣੀ ਸੇਵਕ ਦਾ ਜਿਹੜਾ ਹੈ ਉਹ ਖਿਤਾਬ ਦੇਵਾਂਗੇ। ਉਹ ਠੀਕ ਹੈ ਜੀ, ਸੇਵਕ ਤਾਂ ਹੈ ਹੀ ਹੈ, ਬਾਦਲ ਦਾ ਸੇਵਕ, ਇਸ ਤੋਂ ਵੱਡਾ ਹੋਰ ਕੀ ਸੇਵਕ ਹੋ ਸਕਦਾ ਹੈ। ਮੈਨੂੰ ਲੱਗਦਾ ਇਹਨੂੰ ਵੀ ਕੱਢਣ ਦੀਆਂ ਤਿਆਰੀਆਂ ਹੀ ਹੋ ਰਹੀਆਂ ਨੇ, ਕਿਉਂਕਿ ਪਹਿਲਾਂ ਪਟਨਾ ਸਾਹਿਬ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਇਵੇਂ ਲੱਗਦਾ ਹੈ ਵੀ ਉਹ ਹਰਿਆਣੇ ਚੋਂ ਇੱਕ ਹੋਰ
ਵੱਡਾ ਚੋਰ ਹੈਗਾ ਜਿਹੜਾ ਹੁਣ ਨੰਬਰ 2 ਹੈ ਸ਼੍ਰੋਮਣੀ ਕਮੇਟੀ 'ਚ, ਉਹਨੂੰ ਆਂਦਿਆਂ 'ਚ ਪ੍ਰਧਾਨ ਬਣਾਉਣਗੇ। ਸੋ ਇਹਨੂੰ ਸ਼੍ਰੋਮਣੀ ਸੇਵਕ ਨੂੰ ਜਿਹੜਾ ਹੈ ਪਟਨਾ ਸਾਹਿਬ ਦੀਆਂ ਗੋਲਕਾਂ ਫੜਾਤੀਆਂ ਵੀ ਤੂੰ ਉਧਰ ਜਾ ਕੇ ਲੁੱਟ। ਸੋ ਇਹ ਇੱਕ ਅਫਸੋਸਨਾਕ ਔਰ ਬਲੈਕ ਡੇ ਹੈ ਇਸ ਲਿਹਾਜ਼ ਨਾਲ ਕਿ ਜਿਹੜਾ ਸਾਡੇ ਇਸ 30 ਸਾਲ ਦੇ ਸੰਘਰਸ਼ ਦੇ ਪੀਰੀਅਡ 'ਚ ਇੱਕ ਯੂਨੀਕ ਲੈਂਡਮਾਰਕ ਸੀ। ਨਾਨਕਸ਼ਾਹੀ ਕੈਲੰਡਰ ਮੂਲ 2003 ਜਿਹੜਾ ਸਾਡੀ ਵੱਖਰੀ ਹੋਣ ਦਾ ਪ੍ਰਤੀਕ ਸੀ, ਜਿਹੜਾ ਹਿੰਦੂਤਵਾ ਨਾਲੋਂ ਸਾਨੂੰ ਅੱਡ ਕਰਦਾ ਸੀ, ਇਹਨਾਂ ਵਾਪਸ RSS ਦੇ ਉਸ ਪ੍ਰਭਾਵ ਨੇ ਬਾਦਲ ਦੇ ਆਰਡਰ ਦੇ ਥੱਲੇ ਜਥੇਦਾਰਾਂ ਨੇ ਇਤਿਹਾਸ 'ਚ ਆਪਣੇ ਆਪ ਨੂੰ ਇੱਕ ਵਾਰ ਐਸਾ ਕਲੰਕਿਤ ਕੀਤਾ ਹੈ ਜਿਹਦੀ ਇਹਨਾਂ ਨੂੰ ਕਦੇ ਮੁਆਫੀ ਨਹੀਂ ਹੋਈ। ਜੀ ਬਿਲਕੁਲ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।